जिसले साडी बॉडी च यूज नहीं होंदी ते ओह जिद्दां लोहे नूं जंग नहीं लगदा, हाँ जी, हाँ इदां ही आयरन ऑक्साइड कहंदे कि ओह जिसले जंग लगना शुरू हो जांदा है ते ओह एक किस्म दे टॉक्सिन बन जांदे ने। ते सब तो पहले कि जेह्ड़े साढ़े टिश्यूज होंदे ने, ऑर्गन्स जां टिश्यू जेह्ड़े ने, गुट्ठ हो गए, जिद्दां मैं पैरां दी गल कीती है, जित्थे जोड़ होंदे ने उत्थे जमा होंदी रहिंदी है ते उन्नू साडे टिश्यू नूं डैमेज करदी है, खराब करदी रहिंदी है। आयरन भी घट होंदी है ते तुहानूं जोड़ां दी दर्द दा भी है, गठिया भी है। इहदा मतलब कि ओह जेह्ड़ा आयरन तुहाडे जोड़ां च जाके जमा होंदा पिया है, जिन्नू क्लीन अप करना या रिमूव करना बड़ा जरूरी है। और एह एक बड्डी निशानी जेह्ड़ी सामने आंदी है ओह है कि तुहाडी बॉडी थक्की थक्की महसूस करदी, फटीग, थकावट। फिर केईं वारी कुछ होंदे कि जिद्दां ब्लड प्रैशर बधना शुरू हो जांदा, कोलेस्ट्रॉल ज़्यादा हो जांदा, डायबिटीज़ दा नंबर ज़्यादा होना शुरू हो जांदा, केइयां दी पेट च दर्द शुरू होंदी है, या केइयां दा उल्टी आह्ला मन करदा है, केईं भुक्ख घट लगदी है, केइयां नूं लीवर फैटी हो जांदा है, केइयां नूं जेह्ड़ी घाट होंदी है, केईं ओह करदे ने आयरन दे इंजैक्शन लगवांदे ने। एह्दे इलावा एह् चीज़ां बिल्कुल नहीं करनी चाहिदियां। जेह्ड़ी स्हेई फार्म आयरन दी है प्रवीण जी, ओह होंदी है कि जेह्ड़ी तुसीं फ्रूट ते सब्जियां च मिलदी है। जे तुसीं सब्जी ते फ्रूट दी फार्म च लैंदे हो आयरन, ओह ईजली डाइजैस्ट भी हो जांदी है और ईजली एब्जॉर्ब होके जिੱਥੇ ਚਾਹੀਦੀ ਹੁੰਦੀ ਹੈ ਉੱਥੇ ਮਿਲ ਜਾਂਦੀ ਹੈ। ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਸਿਹਤ ਦੇ ਨਾਲ ਜੁੜੀਆਂ ਅੱਜ ਖਾਸ ਕੁਝ ਗੱਲਾਂ ਨੂੰ ਲੈ ਕੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਆਪਣੇ ਨਾਲ ਜੁੜਨਗੇ ਡਾਕਟਰ ਨਿਸ਼ਾ ਡੋਗਰਾ। ਤੇ ਉਹ ਇੱਕ ਸੈਮੀਨਾਰ ਜਿਹੜਾ ਫ੍ਰੀ ਹੈਲਥ ਸੈਮੀਨਾਰ ਆ ਜਿਹੜਾ USA ਦੇ ਵਿੱਚ ਕਰਵਾਉਣ ਜਾ ਰਹੇ ਨੇ। ਤੇ ਇਸ ਬਾਬਤ ਜਿਹੜੀਆਂ ਤੁਸੀਂ ਜਾਣਕਾਰੀਆਂ ਉਹ 419 699 0626 ਤੇ ਹਾਸਲ ਕਰ ਸਕਦੇ ਹੋ। ਇੱਕ ਵਾਰ ਨੰਬਰ ਮੈਂ ਫਿਰ ਤੋਂ ਬੋਲ ਦਿੰਦਾ 419 699 0626 ਤੇ ਤੁਸੀਂ ਜਾਣਕਾਰੀਆਂ ਇਸ ਫ੍ਰੀ ਸੈਮੀਨਾਰ ਦੇ ਬਾਰੇ ਜਿਹੜੀਆਂ ਉਹ ਹਾਸਲ ਕਰ ਸਕਦੇ ਹੋ। ਡਾਕਟਰ ਨਿਸ਼ਾ ਡੋਗਰਾ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਜੀ, ਔਰ ਪ੍ਰੋਗਰਾਮ ਜਿਹੜੇ ਸੁਣਦੇ ਪਏ ਨੇ ਜਾਂ ਦੇਖਦੇ ਪਏ ਨੇ ਉਹਨਾਂ ਨੂੰ ਸਾਰਿਆਂ ਨੂੰ ਮੇਰੀ ਨਿੱਘੀ ਜੀ ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਆਪਣੇ ਸਰੀਰ ਦੇ ਵਿੱਚ ਆਇਰਨ ਦੀ ਕਮੀ ਨੂੰ ਲੈ ਕੇ, ਗਠੀਆ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਨੇ। ਅਕਸਰ ਹੀ ਆਪਾਂ ਗਠੀਆਵਾਦ ਦੀ ਜਿਹੜੀ ਅਕਸਰ ਇੱਕ ਜਿਹੜਾ ਯੂਜ਼ ਕਰਦੇ ਹਾਂ ਇੱਕ ਸ਼ਬਦ, ਤੇ ਉਸ ਬਾਬਤ ਜਾਣਕਾਰੀਆਂ ਹਾਸਲ ਕਰਾਂਗੇ ਕਿ ਹੁੰਦਾ ਕੀ ਹੈ, ਕਿਵੇਂ ਹੁੰਦਾ ਹੈ, ਤੇ ਆਇਰਨ ਨੂੰ ਲੈ ਕੇ। ਆਇਰਨ ਤੁਹਾਡੇ ਸਰੀਰ ਦੇ ਵਿੱਚ ਜ਼ਿਆਦਾ ਵੀ ਮਾੜਾ ਤੇ ਘੱਟ ਵੀ ਮਾੜਾ। ਸਭ ਤੋਂ ਪਹਿਲਾਂ ਨਿਸ਼ਾ ਡੋਗਰਾ ਜੀ, ਆਪਾਂ ਇੱਥੋਂ ਹੀ ਸ਼ੁਰੂਆਤ ਕਰ ਲੈਂਦੇ ਹਾਂ। ਗਠੀਆ ਬਾਬਤ ਬਹੁਤ ਸਾਰੇ ਸਵਾਲ ਨੇ ਲੋਕਾਂ ਦੇ। ਗਠੀਆ ਹੁੰਦਾ ਕੀ ਹੈ ਤੇ ਕਿਵੇਂ ਸਰੀਰ ਇਹ ਤੋਂ ਪ੍ਰਭਾਵਿਤ ਹੋ ਜਾਂਦਾ? ਬਿਲਕੁਲ ਜੀ, ਗਠੀਆ ਇੱਕ ਕਿਸਮ ਦੀ ਬਿਮਾਰੀ ਹੈ ਜਿਹੜੀ ਅਲੱਗ-ਅਲੱਗ ਫਾਰਮ ਚ ਆਉਂਦੀ ਹੈ। ਸਭ ਤੋਂ ਪਹਿਲੇ ਤਾਂ ਅਸੀਂ ਇਹ ਦੱਸਾਂ ਕਿ ਜਿਹੜਾ ਗਠੀਆ ਹੁੰਦਾ ਹੈ ਉਹਦੇ ਵਿੱਚ ਕੀ ਹੁੰਦਾ ਕਿ ਲੋਕਾਂ ਨੂੰ ਪਹਿਲੇ ਬਾਡੀ ਸਟਿਫ ਹੋਣਾ ਸ਼ੁਰੂ ਹੋ ਜਾਂਦੀ ਹੈ, ਕਿ ਬਾਡੀ ਜਿੱਦਾਂ ਹੁਣ ਫਲੈਕਸੀਬਿਲਿਟੀ ਹੁੰਦੀ ਹੈ, ਬਾਡੀ ਅਸੀਂ ਬੈਠਨੇ ਆ, ਉੱਠਨੇ ਆ, ਚੱਲਨੇ ਫਿਰਨੇ ਆ, ਕੰਮਕਾਜ ਕਰਨੇ ਆ ਤੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ। ਲੇਕਿਨ ਜਿਸਲੇ ਸਾਡੀ ਬਾਡੀ ਸਟਿਫ ਹੋਣਾ ਸ਼ੁਰੂ ਹੋ ਜਾਂਦੀ ਹੈ, ਜਿਸਲੇ ਅਸੀਂ ਥੱਲੇ ਨੂੰ ਝੁਕਨੇ ਆ ਜਾਂ ਉਸਲੇ ਤਕਲੀਫ ਹੋ ਜਾਂਦੀ, ਕੋਈ ਚੀਜ਼ ਫੜਨੀ ਹੋਵੇ ਤਕਲੀਫ ਹੈ, ਰਾਤ ਨੂੰ ਸੁੱਤੇ ਪਏ ਹੁੰਦੇ ਆ, ਸਵੇਰੇ ਉੱਠਦੇ ਆ ਤੇ ਲੱਗਦਾ ਸਾਡੀ ਬਾਡੀ ਸਾਰੀ ਆਕੜ ਗਈ ਹੈ ਨਾ, ਉਹਨੂੰ ਸਟਿਫਨੈਸ ਅਸੀਂ ਕਹਿੰਦੇ ਆ। ਤੇ ਇਹ ਸ਼ੁਰੂਆਤ ਦੇ ਲੱਛਣ ਹੁੰਦੇ ਨੇ। ਮੋਸਟਲੀ ਕੀ ਹੁੰਦਾ ਕਿ ਜਿਹੜੀ ਕਈ ਵਾਰੀ ਹੁੰਦਾ ਕਿ ਤੁਹਾਡੇ ਗੁੱਠ ਦੁਖਦੇ ਨੇ, ਕਈ ਕਹਿੰਦੇ ਇੱਥੇ ਗੁੱਠ ਦੁਖਦੇ ਨੇ, ਕਈਆਂ ਦੇ ਇੱਥੇ ਦਰਦ ਜਿਹੜੀ ਹੈ, ਇਹ ਵਾਲੀ ਚੀਜ਼ ਜਿਹੜੀ ਹੈ ਇਹ ਸਾਰੀ ਦਰਦ ਕਰਦੀ ਹੈ। ਕਈਆਂ ਦੇ ਨੱਕਲ ਜਿਹੜੇ ਨੇ, ਇਹ ਨੱਕਲ ਕਹਿੰਦੇ ਨੇ, ਇਹ ਦਰਦ ਕਰਦੇ ਨੇ ਦੋਨੋਂ। ਕਈਆਂ ਦੇ ਗੋਡੇ ਦਰਦਾਂ ਕਰਦੇ ਨੇ ਜਾਂ ਬੱਖੀਆਂ ਦਰਦ ਕਰਦੀਆਂ ਨੇ, ਹਿਪ ਦੋਨੋਂ ਸਾਈਡ ਤੇ, ਜਾਂ ਕਈਆਂ ਦੇ ਲੱਤਾਂ ਦਰਦ ਕਰਦੀਆਂ ਨੇ, ਅੱਡੀਆਂ ਪੈਰ ਦਰਦ ਕਰਦੇ ਨੇ। ਸੋ ਇਹ ਜਿਹੜੀ ਬਾਡੀ ਪੂਰੀ ਦਰਦ ਹੁੰਦੀ ਹੈ, ਨੈਕ ਸਟਿਫਨੈਸ ਹੁੰਦੀ ਹੈ, ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ, ਇਹ ਜਿਸਲੇ ਬਿਮਾਰੀ ਪੂਰੀ ਬਣ ਜਾਂਦੀ ਹੈ ਉਹਨੂੰ ਅਸੀਂ ਆਰਥਰਾਈਟਿਸ ਕਹਿੰਦੇ ਹਾਂ। ਇੱਕ ਕਾਮਨ ਜੀ ਫਾਰਮ ਦਾ ਇੱਕ ਨਾਂ ਦਿੱਤਾ ਗਿਆ ਹੈ। ਲੇਕਿਨ ਕਈ ਵਾਰੀ ਹੁੰਦਾ ਕਿ ਸਾਡੇ ਅੰਦਰ ਸੋਜ ਹੋ ਜਾਂਦੀ ਹੈ, ਕਿਸੇ ਵੀ ਕਾਰਨ, ਅਲੱਗ-ਅਲੱਗ ਕਾਰਨ ਹੁੰਦੇ, ਸੋਜ ਹੋ ਜਾਂਦੀ ਹੈ ਤੇ ਉਹ ਇੱਕ ਸਪੈਸ਼ਲ ਬਿਮਾਰੀ ਉਹਨੂੰ ਨਾਂ ਦਿੱਤਾ ਜਾਂਦਾ, ਉਹਨੂੰ ਕਹਿੰਦੇ ਰੂਮੇਟਾਇਡ ਆਰਥਰਾਈਟਿਸ, ਜਿਹੜੀ ਸੋਜ ਦੇ ਨਾਲ ਹੀ ਰਿਲੇਟਡ ਹੈ। ਪਤਾ ਕਿ ਸਾਡੇ ਸੁੱਜ ਗਏ, ਮੇਰੇ ਗੁੱਟ ਸੁੱਜ ਗਏ ਨੇ, ਮੇਰੀ ਕਈ ਵਾਰੀ ਕਈ ਸਰਜਰੀ ਵੀ ਕਰਾ ਲੈਂਦੇ, ਲੇਕਿਨ ਫਿਰ ਵੀ ਬਿਮਾਰੀ ਰਹਿੰਦੀ ਹੈ। ਸੋ ਇਹ ਰੂਮੇਟਾਇਡ ਆਰਥਰਾਈਟਿਸ ਜਿਹੜੀ ਆ ਅੱਜ ਕੱਲ ਕਾਫੀ ਜ਼ਿਆਦਾ ਕਾਮਨ ਹੁੰਦੀ ਪਈ ਹੈ, ਔਰ ਮੈਂ ਦੇਖਿਆ ਲੇਡੀਜ਼ ਨੂੰ ਵੀ ਕਾਫੀ ਜ਼ਿਆਦਾ ਹੈ, ਤੇ ਕਈ ਵਾਰੀ ਅਸੀਂ ਦੇਖਿਆ ਬੱਚਿਆਂ ਵਿੱਚ ਵੀ ਇਹ ਬਿਮਾਰੀ ਕਾਫੀ ਕਾਮਨ ਹੁੰਦੀ ਪਈ ਹੈ। ਜੀ। ਤੇ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਡਾਕਟਰ ਨਿਸ਼ਾ ਜੀ ਆਇਰਨ ਦਾ ਜ਼ਿਕਰ ਕੀਤਾ ਸੀਗਾ, ਗਠੀਆ ਦਾ ਆਇਰਨ ਦੇ ਨਾਲ ਕੀ ਕਨੈਕਸ਼ਨ ਹੈ ਜੀ? ਇਸ ਤਰ੍ਹਾਂ ਹੈ ਕਿ ਜਿਹੜੀ ਹੁਣ ਨਵੀਂ ਰਿਸਰਚ ਹੋਈ ਹੈ, ਉਹਨਾਂ ਨੇ ਦੇਖਿਆ ਕਿ ਬਹੁਤ ਸਾਰੇ ਲੋਕੀ ਨੇ ਜਿਹੜੇ ਕਿ
ਫਿਜ਼ੀਓਥੈਰੇਪੀ ਕਰਾਉਂਦੇ ਨੇ ਜਾਂ ਮਸਾਜ ਕਰਾਉਂਦੇ ਰਹਿੰਦੇ ਨੇ, ਥੋੜੀ ਦੇਰ ਲਈ ਆਰਾਮ ਆਉਂਦਾ ਲੇਕਿਨ ਫਿਰ ਬਿਮਾਰੀ ਰਹਿੰਦੀ ਹੈ। ਜਾਂ ਕਈ ਵਾਰੀ ਕੀ ਕਰਦੇ ਨੇ ਕਿ ਦਵਾਈਆਂ ਓਵਰ ਦਾ ਕਾਊਂਟਰ ਵੀ ਦਵਾਈਆਂ ਲੈਂਦੇ ਰਹਿੰਦੇ ਨੇ ਲੇਕਿਨ ਬਿਮਾਰੀ ਖਤਮ ਨਹੀਂ ਹੁੰਦੀ ਹੈ। ਫਿਰ ਹੁਣ ਕਾਫੀ ਰਿਸਰਚ ਕੀਤੀ ਹੈ, ਜਿਹੜਾ ਮੇਰਾ ਜਿਹੜਾ ਪ੍ਰੋਫੈਸ਼ਨ ਉਹ ਮੇਨ ਰਿਸਰਚ ਬੇਸਡ ਹੀ ਹੈ ਤੇ ਮੈਂ ਰਿਸਰਚ ਕਰਦੀ ਰਹਿੰਦੀ ਹਾਂ। ਤੇ ਨਵੀਂ ਰਿਸਰਚ ਵਿੱਚ ਇਹ ਸਾਹਮਣੇ ਆਇਆ ਕਿ ਜਿਸਲੇ ਤੁਹਾਡੀ ਬੋਡੀ ਵਿੱਚ ਆਇਰਨ ਜਿਹੜਾ ਹੈ ਜ਼ਿਆਦਾ ਮਾਤਰਾ 'ਚ ਹੋ ਜਾਏ, ਚਾਹੇ ਟੈਸਟਾਂ 'ਚ ਤੁਹਾਡੇ ਘੱਟ ਆਉਂਦਾ, ਕਿਉਂਕਿ ਬਹੁਤ ਸਾਰੇ ਕਹਿੰਦੇ ਕਿ ਟੈਸਟ ਬੇਸ ਵਿੱਚ ਚੱਲਦੇ ਆ ਕਿ ਉਹ ਮੇਰੀ ਟੈਸਟ ਵਿੱਚ ਘਾਟ ਆਈ ਹੈ ਤਾਂ ਮੈਨੂੰ ਲੈਣੀ ਚਾਹੀਦੀ ਹੈ। ਫਿਰ ਉਹ 5-7 ਮਹੀਨੇ ਬਾਅਦ ਦੁਬਾਰਾ ਟੈਸਟ ਕਰਦੇ, ਫਿਰ ਘਾਟ ਹੀ ਰਹਿੰਦੀ ਹੈ, ਫਿਰ ਉਹ ਲੈਂਦੇ ਰਹਿੰਦੇ ਨੇ। ਫਿਰ ਮੈਂ ਦੇਖਿਆ ਕਿ 2-2, 3-3 ਸਾਲ ਕੰਟੀਨਿਊਸਲੀ ਲੈਂਦੇ ਰਹਿੰਦੇ ਨੇ ਲੇਕਿਨ ਘਾਟ ਪੂਰੀ ਨਹੀਂ ਹੁੰਦੀ ਹੈ। ਇਹਦਾ ਮਤਲਬ ਇਹ ਹੈ ਕਿ ਆਇਰਨ ਤੇ ਉਹ ਲੈਂਦੇ ਪਏ ਨੇ ਲੇਕਿਨ ਬਾਡੀ 'ਚ ਯੂਜ਼ ਨਹੀਂ ਹੁੰਦੀ ਪਈ। ਤਾਂ ਉਹ ਜਿਹੜੀ ਲੈਂਦੇ ਪਏ ਨੇ ਉਹ ਜਿੱਥੇ ਜਾਣੀ ਚਾਹੀਦੀ, ਜਿੱਥੇ ਪਹੁੰਚਣੀ ਚਾਹੀਦੀ ਉਹ ਨਹੀਂ ਪਹੁੰਚਦੀ, ਤੇ ਜਿੱਥੇ ਨਹੀਂ ਜਾਣੀ ਚਾਹੀਦੀ ਉੱਥੇ ਜਾ ਕੇ ਸਾਡੀ ਬਾਡੀ 'ਚ ਜਮਾ ਹੁੰਦੀ ਰਹਿੰਦੀ ਹੈ। ਔਰ ਮੈਂ ਕੁਝ ਆਰਗਨ ਮੈਂ ਨਾ ਦੱਸ ਦੇਣੀ ਆ ਕਿ ਜਿਹੜੀ ਆਇਰਨ ਜਿਹੜੀ ਉੱਥੇ ਜਮਾ ਕੇ ਸਾਨੂੰ ਬਿਮਾਰੀ ਬਣਾਉਂਦੀ ਹੈ, ਪ੍ਰੋਬਲਮਾਂ ਦਿੰਦੀ ਹੈ, ਦਰਦਾਂ ਦਿੰਦੀ ਹੈ, ਤਕਲੀਫ ਦਿੰਦੀ ਹੈ। ਸਭ ਤੋਂ ਪਹਿਲੇ ਤੇ ਆਇਰਨ ਕੀ ਕਰਦੀ ਹੈ, ਜਿਸ ਵੇਲੇ ਸਾਡੀ ਬਾਡੀ 'ਚ ਯੂਜ਼ ਨਹੀਂ ਹੁੰਦੀ ਤੇ ਉਹ ਜਿੱਦਾਂ ਲੋਹੇ ਨੂੰ ਜੰਗ ਨਹੀਂ ਲੱਗਦਾ, ਇਦਾਂ ਹੀ ਆਇਰਨ ਆਕਸਾਈਡ ਕਹਿੰਦੇ ਕਿ ਉਹ ਜਿਸ ਵੇਲੇ ਜੰਗ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਇੱਕ ਕਿਸਮ ਦੇ ਟੌਕਸਿਨ ਬਣ ਜਾਂਦੇ ਨੇ। ਤੇ ਸਭ ਤੋਂ ਪਹਿਲੇ ਕਿ ਜਿਹੜੇ ਸਾਡੇ ਟਿਸ਼ੂਜ਼ ਹੁੰਦੇ ਨੇ, ਆਰਗਨਸ ਜਾਂ ਟਿਸ਼ੂ ਜਿਹੜੇ ਨੇ, ਗੁੱਟ ਹੋ ਗਏ, ਜਿੱਦਾਂ ਮੈਂ ਪੈਰਾਂ ਦੀ ਗੱਲ ਕੀਤੀ ਹੈ, ਜਿੱਥੇ ਜੋੜ ਹੁੰਦੇ ਨੇ ਉੱਥੇ ਜਮਾ ਹੁੰਦੀ ਰਹਿੰਦੀ ਹੈ ਤੇ ਉਹਨੂੰ ਸਾਡੇ ਟਿਸ਼ੂ ਨੂੰ ਡੈਮੇਜ ਕਰਦੀ ਹੈ, ਖਰਾਬ ਕਰਦੀ ਰਹਿੰਦੀ ਹੈ। ਕਈ ਵਾਰੀ ਕੀ ਹੁੰਦਾ ਕਿ ਸਾਡੇ ਲੀਵਰ ਦੇ ਆਸੇ-ਪਾਸੇ ਜਮਾ ਹੋ ਜਾਂਦੀ ਹੈ, ਸਾਡੇ ਲੀਵਰ ਨੂੰ ਤਕਲੀਫਾਂ ਦਿੰਦੀ ਹੈ, ਲੀਵਰ ਦੀ ਬਿਮਾਰੀਆਂ ਬਣਾਉਣਾ ਸ਼ੁਰੂ ਕਰ ਦਿੰਦੀ ਹੈ, ਕਈ ਵਾਰੀ ਹਾਰਟ ਨੂੰ ਕਰ ਦਿੰਦੀ ਹੈ। ਬਹੁਤ ਅਸੀਂ ਦੇਖਿਆ ਕਿ ਕਈ ਵਾਰੀ ਬ੍ਰੇਨ 'ਚ ਵੀ ਕਰ ਦਿੰਦੀ ਹੈ, ਔਰ ਬ੍ਰੇਨ ਦੇ ਜਿਹੜੇ ਨਰਵਸ ਜਿਹੜੇ ਉਹਨਾਂ ਨੂੰ ਵੀ ਖਰਾਬ ਕਰਦੀ ਹੈ, ਡੈਮੇਜ ਕਰਦੀ ਹੈ। ਔਰ ਉਹਦੇ ਵਿੱਚ ਵੀ ਤੁਹਾਨੂੰ ਮੈਮਰੀ ਦੀਆਂ ਜਾਂ ਹੋਰ ਜਿਹੜੀਆਂ ਬਿਮਾਰੀਆਂ, ਦਿਮਾਗੀ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹ ਹੁਣ ਬਹੁਤ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਆਰਥਰਾਈਟਿਸ ਵੀ ਇਹਦੇ ਨਾਲ ਲਿੰਕ ਦੱਸਿਆ ਵੀ ਜੇ ਲੋਕੀ ਦਵਾਈਆਂ ਵੀ ਖਾਂਦੇ, ਟ੍ਰੀਟਮੈਂਟ ਵੀ ਕਰਦੇ, ਫਿਰ ਵੀ ਆਰਾਮ ਕਿਉਂ ਨਹੀਂ ਆਉਂਦਾ, ਕਿਉਂਕਿ ਉਹ ਉਹਨਾਂ ਨਾਲ ਦੇਖਿਆ ਕਿ ਉਹਨਾਂ ਦੀ ਆਇਰਨ ਵੀ ਘੱਟ ਹੁੰਦੀ ਹੈ। ਜੇ ਆਇਰਨ ਵੀ ਘੱਟ ਹੁੰਦੀ ਹੈ ਤੇ ਤੁਹਾਨੂੰ ਜੋੜਾਂ ਦੀ ਦਰਦਾਂ ਵੀ ਹੈ, ਗਠੀਆ ਵੀ ਹੈ। ਇਹਦਾ ਮਤਲਬ ਕਿ ਉਹ ਜਿਹੜਾ ਆਇਰਨ ਤੁਹਾਡੇ ਜੋੜਾਂ 'ਚ ਜਾ ਕੇ ਜਮਾ ਹੁੰਦਾ ਪਿਆ ਹੈ, ਜਿਹਨੂੰ ਕਲੀਨ ਅਪ ਕਰਨਾ ਜਾਂ ਰਿਮੂਵ ਕਰਨਾ ਬੜਾ ਜ਼ਰੂਰੀ ਹੈ। ਔਰ ਇਹ ਜਿਹੜਾ ਸਹੀ ਇਲਾਜ ਹੈ, ਕਿਉਂਕਿ ਜੇ ਸਹੀ ਬਿਮਾਰੀ ਦਾ ਪਤਾ ਲੱਗੇਗਾ ਤਾਂ ਹੀ ਇਲਾਜ ਹੋਏਗਾ, ਨਹੀਂ ਤਾਂ ਕਿੰਨੇ ਸਾਲ ਲੋਕੀ ਦਰਦ ਤੋਂ ਪਰੇਸ਼ਾਨ ਰਹਿੰਦੇ ਨੇ ਤੇ ਕਦੀ ਕੈਲਸ਼ੀਅਮ ਖਾਂਦੇ ਰਹਿੰਦੇ, ਕਦੀ ਆਇਰਨ ਖਾਂਦੇ, ਕਦੀ ਮਲਟੀਵਿਟਾਮਿਨ ਇਦਾਂ ਖਾਂਦੇ ਰਹਿੰਦੇ ਆ ਬਿਨਾਂ ਸੋਚੇ ਜਾਂ ਬਿਨਾਂ ਟੈਸਟ ਕਰਾਏ। ਇਹਦੇ ਨਾਲ ਸਾਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਜੀ ਤੇ ਇਹਦੀਆਂ ਨਿਸ਼ਾਨੀਆਂ ਕੀ ਨੇ ਡਾਕਟਰ ਸਾਹਿਬ, ਇਹਦੀਆਂ ਨਿਸ਼ਾਨੀਆਂ ਕੀ ਨੇ, ਕਿਵੇਂ ਪਤਾ ਲੱਗੇ ਕਿ ਸਾਡੇ ਸਰੀਰ ਦੇ ਵਿੱਚ ਜਿਹੜੀ ਬਾਡੀ ਹੈ ਸਾਡੀ ਉਹਦੇ ਵਿੱਚ ਆਇਰਨ ਜ਼ਿਆਦਾ ਹੋ ਗਿਆ? ਹਾਂਜੀ, ਬਹੁਤ ਸਾਰੇ ਦੇਖਿਆ ਕਿ ਜਿੱਦਾਂ ਤੁਹਾਡੇ ਆਇਰਨ ਦੀ ਘਾਟ ਦੀ ਨਿਸ਼ਾਨੀਆਂ ਹੁੰਦੀਆਂ ਨੇ, ਸਿਮਿਲਰ ਨਿਸ਼ਾਨੀਆਂ ਮਿਲਦੀਆਂ ਨੇ ਜਿਸਲੇ ਆਇਰਨ ਓਵਰਲੋਡਡ ਹੋ ਜਾਂਦਾ ਹੈ। ਸਭ ਤੋਂ ਪਹਿਲੇ ਤੇ ਇੱਕ ਵੱਡੀ ਨਿਸ਼ਾਨੀ ਜਿਹੜੀ ਸਾਹਮਣੇ ਆਉਂਦੀ ਹੈ ਉਹ ਹੈ ਕਿ ਤੁਹਾਡੀ ਬਾਡੀ ਥੱਕੀ ਮਹਿਸੂਸ ਕਰਦੀ, ਫਟੀਗ, ਥਕਾਵਟ, ਹੈ ਨਾ। ਤੇ ਦੂਜਾ ਹੈ ਕਿ ਜਿੱਦਾਂ ਕਿ ਆਰਥਰਾਈਟਿਸ ਹੈ ਕਿ ਦਰਦਾਂ ਸ਼ੁਰੂ ਹੋ ਜਾਂਦੀਆਂ ਨੇ, ਦਰਦਾਂ ਕਿਸੇ ਵੀ ਤੁਹਾਡੀ ਬਾਡੀ 'ਚ ਸ਼ੁਰੂ ਹੋ ਜਾਂਦੀਆਂ, ਸਟਿਫਨੈਸ ਹੈ, ਨੈਕ ਸਟਿਫਨੈਸ ਹੋ ਜਾਂਦੀ, ਕਈ ਨੂੰ ਸਿਰ ਦਰਦ ਸ਼ੁਰੂ ਹੋ ਜਾਂਦੀ ਹੈ। ਕਈਆਂ ਦਾ ਦੇਖਿਆ ਕਿ ਚਿਹਰਾ ਜਿਹੜਾ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ, ਪੀਲਾ ਹੈ ਨਾ, ਰੌਣਕ ਘਟ ਜਾਂਦੀ ਹੈ ਚਿਹਰੇ ਤੋਂ। ਫਿਰ ਕਈ ਵਾਰੀ ਕੁਝ ਹੁੰਦੇ ਕਿ ਜਿੱਦਾਂ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ, ਕੋਲੇਸਟ੍ਰੋਲ ਜ਼ਿਆਦਾ ਹੋ ਜਾਂਦਾ, ਡਾਇਬਟੀਜ਼ ਦਾ ਨੰਬਰ ਜ਼ਿਆਦਾ ਹੋਣਾ ਸ਼ੁਰੂ ਹੋ ਜਾਂਦਾ। ਇਹ ਪੈਰਾਮੀਟਰ ਜਿਹੜੇ ਨਾਰਮਲ ਕੋਲੋਂ ਅਪ ਹੋ ਜਾਂਦੇ, ਚਾਹੇ ਤੁਸੀਂ ਦਵਾਈ ਖਾਂਦੇ ਵੀ ਪਿਓ ਫਿਰ ਵੀ ਇਹ ਪੈਰਾਮੀਟਰ ਜ਼ਿਆਦਾ ਹੋ ਜਾਂਦੇ। ਕਿ ਨੂੰ ਥਾਇਰਾਇਡ ਦਾ ਜ਼ਿਆਦਾ ਹੁੰਦਾ ਹੈ, ਕਿਉਂਕਿ ਬਹੁਤ ਸਾਰੇ ਤੁਸੀਂ ਦੇਖਿਆ ਕਿ ਕਈ ਵਾਰੀ ਕਹਿੰਦੇ ਨੇ ਕਿ ਅਸੀਂ ਦਵਾਈ ਵੀ ਖਾਂਦੇ ਪਏ ਆ ਲੇਕਿਨ ਦਵਾਈ ਕੰਮ ਨਹੀਂ ਕਰਦੀ ਪਈ, ਫਿਰ ਦਵਾਈ ਚੇਂਜ ਕਰਨੀ ਪੈਂਦੀ ਹੈ ਜਾਂ ਉਹਦੀ ਡੋਜ਼ ਵਧਾਉਣੀ ਪੈਂਦੀ ਹੈ। ਲੇਕਿਨ ਇਹ ਵੀ ਦੇਖਣਾ ਜ਼ਰੂਰਤ ਹੈ ਕਿ ਆਇਰਨ ਓਵਰਲੋਡ ਕਰਕੇ ਤੇ ਨਹੀਂ ਮੈਨੂੰ ਪ੍ਰੋਬਲਮ ਆਉਂਦੀ ਪਈ ਹੈ। ਫਿਰ ਜਿਹੜੀ ਹੈ ਕਿ ਸਾਡੀ ਬਾਡੀ 'ਚ ਜਿੱਦਾਂ ਮੈਂ ਕਿਹਾ ਕਿ ਕਈਆਂ ਦੀ ਪੇਟ 'ਚ ਦਰਦ ਸ਼ੁਰੂ ਹੁੰਦੀ ਹੈ, ਜਾਂ ਕਈਆਂ ਦਾ ਉਲਟੀ ਵਾਲਾ ਮਨ ਕਰਦਾ ਹੈ, ਕਈ ਭੁੱਖ ਘੱਟ ਲੱਗਦੀ ਹੈ, ਕਈਆਂ ਨੂੰ ਲੀਵਰ ਫੈਟੀ ਹੋ ਜਾਂਦਾ ਹੈ, ਜਾਂ ਕਈਆਂ ਦੇ ਬਾਡੀ 'ਚ ਐਸਿਡ ਜ਼ਿਆਦਾ ਬਣਨਾ ਸ਼ੁਰੂ ਹੋ ਜਾਂਦਾ ਹੈ, ਡਾਈਜੈਸ਼ਨ ਦੀ ਪ੍ਰੋਬਲਮ ਆਉਂਦੀਆਂ ਨੇ, ਕਬਜੀ ਹੁੰਦੀ ਹੈ ਕਈਆਂ ਨੂੰ ਜ਼ਿਆਦਾ ਪੇਟ ਵਿੱਚ ਨਾਰਮਲ ਕੋਲੋਂ ਜ਼ਿਆਦਾ ਬਾਵਲ ਮੂਵਮੈਂਟਸ ਆਉਂਦੇ ਨੇ। ਤੇ ਇਹ ਸਾਰੇ ਇਹਨੇ ਅਲਾਮਤਾਂ ਜਿਹੜੀਆਂ ਦੱਸੀਆਂ ਨੇ, ਇਹ ਹੈ ਕਿ ਨਿਸ਼ਾਨੀਆਂ ਜਿਹੜੀਆਂ ਕਿ ਲੱਗਦੀਆਂ ਨੇ ਕਿ ਸਾਡੀ ਬਾਡੀ 'ਚ ਆਇਰਨ ਓਵਰਲੋਡਡ ਵੀ ਹੈ। ਦੂਸਰੀ ਗੱਲ ਹੈ ਕਿ ਉਹ ਆਪਣੇ ਟੈਸਟ ਕਰਾ ਕੇ ਦੇਖ ਸਕਦੇ ਨੇ। ਮੈਂ ਜ਼ਰੂਰ ਦੱਸਾਂਗੀ ਕਿ ਕੁਝ ਜਿਹੜੇ ਟੈਸਟ ਹੁੰਦੇ ਨੇ, ਕਹਿੰਦੇ ਨਾ ਕਿ ਅਸੀਂ ਟੈਸਟ ਕਰਾਇਆ ਉਹ 'ਚ ਆਇਰਨ ਤੇ ਪੂਰਾ ਆਉਂਦਾ ਜਾਂ ਆਇਰਨ ਘੱਟ ਆਉਂਦਾ, ਕਈ ਦਾ ਪੂਰਾ ਵੀ ਆਉਂਦਾ ਪਰ ਕਈ ਦਾ ਘੱਟ ਵੀ ਆਉਂਦਾ।
ਲੇਕਿਨ ਦਵਾਈ ਅਗਰ ਆਇਰਨ ਲੈਂਦੇ ਵੀ ਰਹਿੰਦੇ ਨੇ ਤੇ ਉਹ ਇੱਕ ਟੈਸਟ ਨਾਲ ਗੱਲ ਨਹੀਂ ਬਣਦੀ, ਉਹ ਮਲਟੀਪਲ ਟੈਸਟ ਹੁੰਦੇ, ਡਿਫਰੈਂਟ ਲੈਵਲ ਦੇ ਟੈਸਟ ਕਰਾਣੇ ਪੈਂਦੇ ਨੇ, ਜਿਹਦੇ ਨਾਲ ਕਿ ਆਇਰਨ ਦੀ ਪੂਰੀ ਸਟੋਰੀ ਸਮਝ ਆਉਂਦੀ ਹੈ ਕਿ ਮੇਰੀ ਬੋਡੀ 'ਚ ਇਹ ਆਇਰਨ ਘੱਟ ਹੈ ਜਾਂ ਕਿੱਥੇ ਘੱਟ ਹੈ ਜਾਂ ਕਿਹੜੀ ਫਾਰਮ 'ਚ ਘੱਟ ਹੈ, ਤਾਂ ਕਿ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਹੈ ਉਹ ਸਹੀ ਹੋ ਜਾਏ। ਇਹਦੇ ਵਿੱਚ ਮੈਂ ਦੇਖਿਆ ਕਿ ਬਹੁਤ ਸਾਰੇ ਲੋਕੀ ਸਿਰਫ ਆਇਰਨ ਹੀ ਟੈਸਟ ਕਰਾਉਂਦੇ ਨੇ। ਇੱਕ ਹੁੰਦਾ ਕਿ ਟ੍ਰਾਂਸਫੈਰਿਨ ਕਹਿੰਦੇ, ਟ੍ਰਾਂਸਫੈਰਿਨ ਟੈਸਟ ਜ਼ਰੂਰ ਕਰਾਉਣਾ ਚਾਹੀਦਾ, ਹੀਮੋਗਲੋਬਿਨ ਦਾ ਜ਼ਰੂਰ ਕਰਾਉਣਾ ਚਾਹੀਦਾ, ਫੈਰਸ ਸਲਫੇਟ ਇਹ ਵੀ ਇੱਕ ਟੈਸਟ ਹੁੰਦਾ, ਇਹ ਵੀ ਜ਼ਰੂਰ ਕਰਾਉਣਾ ਚਾਹੀਦਾ, ਇੱਕ ਮਾਇਓਗਲੋਬਿਨ ਹੁੰਦਾ, ਇਹ ਵੀ ਟੈਸਟ ਕਰਾਉਣਾ ਚਾਹੀਦਾ, ਤਾਂ ਕਿ ਉਹ ਪਤਾ ਲੱਗਦਾ ਕਿ ਮੇਰੇ ਅੰਦਰ ਜੇ ਆਇਰਨ ਦੀ ਘਾਟ ਹੈ ਤੇ ਉਹ ਕਿੱਥੇ ਜਾ ਕੇ ਜਮਾ ਹੁੰਦੀ ਪਈ ਹੈ। ਸੋ ਇਹ ਜਿਹੜੇ ਪੂਰੇ ਕੰਪਲੀਟ ਪੈਨਲ ਆਫ ਟੈਸਟਿੰਗ ਤੁਸੀਂ ਕਰਾਓਗੇ ਤੇ ਇਹਦੇ ਨਾਲ ਤੁਹਾਨੂੰ ਅੰਦਰ ਦੀ ਸਟੋਰੀ ਜਿਹੜੀ ਹੈ ਪਤਾ ਲੱਗੇਗੀ ਕਿ ਆਇਰਨ ਤੇ ਮੇਰੇ ਬਲੱਡ ਵਿੱਚ ਤੇ ਨਹੀਂ ਆਂਦੀ ਪਈ, ਲੇਕਿਨ ਕਿੱਥੇ ਜਮਾ ਹੁੰਦੀ ਪਈ ਹੈ ਜਾਂ ਕਿੱਥੇ ਓਵਰਲੋਡ ਹੁੰਦੀ ਪਈ ਹੈ। ਜੀ ਤੇ ਸਾਨੂੰ ਕਿਸ ਤਰ੍ਹਾਂ ਦਾ ਆਇਰਨ ਡਾਕਟਰ ਸਾਹਿਬ ਲੈਣਾ ਚਾਹੀਦਾ ਤਾਂ ਜੋ ਆਇਰਨ ਦੀ ਜਿਹੜੀ ਘਾਟ ਆ ਉਹ ਪੂਰੀ ਹੋ ਜਾਵੇ? ਹਾਂਜੀ, ਆਇਰਨ ਜਿਹੜਾ ਹੈ ਕੋਸ਼ਿਸ਼ ਕਰਨੀ ਚਾਹੀਦੀ ਬਹੁਤ। ਮੈਂ ਦੇਖਿਆ ਕਿ ਅਸੀਂ ਜਿਹੜੀ ਫਾਰਮ ਜਿਹੜੀ ਯੂਜ਼ ਕਰਦੇ ਅਸੀਂ ਬੇਸਿਕਲੀ ਸਪਲੀਮੈਂਟ ਫਾਰਮ 'ਚ ਹੀ ਲੈਂਦੇ ਆ ਕਿ ਬਾਹਰੋਂ ਆਇਰਨ ਦੀ ਗੋਲੀਆਂ ਖਾਣਾ ਸ਼ੁਰੂ ਕਰ ਦਿੰਦੇ ਆ, ਕਈ ਮਲਟੀਵਾਈਟਾਮਿਨ ਖਾਣਾ ਸ਼ੁਰੂ ਕਰਦੇ, ਕਈਆਂ ਨੂੰ ਜਿਹੜੀ ਘਾਟ ਹੁੰਦੀ ਹੈ ਕਈ ਉਹ ਕਰਦੇ ਨੇ ਆਇਰਨ ਦੇ ਇੰਜੈਕਸ਼ਨ ਲਗਵਾਉਂਦੇ ਨੇ। ਇਹਦੇ ਇਲਾਵਾ ਇਹ ਚੀਜ਼ਾਂ ਬਿਲਕੁਲ ਨਹੀਂ ਕਰਨੀ ਚਾਹੀਦੀਆਂ। ਕਈ ਦੇਖੋ ਘਰ ਵਿੱਚ ਕਈ ਕਹਿੰਦੇ ਨੇ ਕਿ ਆਇਰਨ ਮੀਟ ਵਿੱਚ ਜ਼ਿਆਦਾ ਪੂਰਾ ਹੋ ਜਾਂਦਾ, ਕਈ ਮੀਟ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ ਨੇ, ਕਈ ਕਹਿੰਦੇ ਨੇ ਕਾਸਟ ਆਇਰਨ ਜਿਹੜੇ ਹੁੰਦੇ ਨੇ ਜੇ ਆਇਰਨ ਦੇ ਬਰਤਨ ਸ਼ੁਰੂ ਕਰ ਦਿੰਦੇ ਨੇ, ਉਹਦੇ ਨਾਲ ਵੀ ਤੁਸੀਂ ਇੰਨੀ ਮਾਤਰਾ ਚ ਆਇਰਨ ਲੈਂਦੇ ਹੋ। ਜਿਹੜੀ ਸਹੀ ਫਾਰਮ ਆਇਰਨ ਦੀ ਆ ਪ੍ਰਵੀਨ ਜੀ, ਉਹ ਹੁੰਦੀ ਹੈ ਕਿ ਜਿਹੜੀ ਤੁਸੀਂ ਫਰੂਟ ਤੇ ਸਬਜ਼ੀਆਂ ਚ ਮਿਲਦੀ ਹੈ, ਕਿਉਂਕਿ ਜਿੰਨੀ ਤੁਹਾਨੂੰ ਅਗਰ ਜਿੰਨੀ ਨੈਚੁਰਲ ਫੂਡ ਦੇ ਨਾਲ ਰਿਲੇਟਡ ਚੀਜ਼ ਹੋਏਗੀ, ਕਿਉਂਕਿ ਕੁਦਰਤੀ ਸਾਡੀ ਬਾਡੀ 'ਚ ਜਿਹੜੀਆਂ ਚੀਜ਼ਾਂ ਖਾਣੇ ਵਾਸਤੇ ਸਾਨੂੰ ਬਣਦੀਆਂ ਜਾਂ ਸਾਡੀ ਬਾਡੀ ਜਿਹੜੀ ਹੈ ਐਬਜ਼ੌਰਬ ਕਰਦੀ ਹੈ ਜਾਂ ਯੂਜ਼ ਕਰਦੀ ਹੈ, ਉਹ ਸਬਜ਼ੀ ਤੇ ਫਰੂਟ ਦੀ ਫਾਰਮ 'ਚ ਹੁੰਦੀ ਹੈ। ਜੇ ਤੁਸੀਂ ਸਬਜ਼ੀ ਤੇ ਫਰੂਟ ਦੀ ਫਾਰਮ 'ਚ ਲੈਂਦੇ ਹੋ ਆਇਰਨ, ਉਹ ਈਜ਼ਲੀ ਡਾਈਜੈਸਟ ਵੀ ਹੋ ਜਾਂਦੀ ਹੈ ਔਰ ਈਜ਼ਲੀ ਐਬਜ਼ੌਰਬ ਹੋ ਕੇ ਜਿੱਥੇ ਚਾਹੀਦੀ ਹੁੰਦੀ ਹੈ ਉੱਥੇ ਮਿਲ ਜਾਂਦੀ ਹੈ। ਸੋ ਮੈਂ ਤੇ ਬੇਸਿਕਲੀ ਇਹੋ ਕਹਾਂਗੀ ਕਿ ਤੁਸੀਂ ਜਿੱਦਾਂ ਐਪਲਸ ਨੇ ਉਹਨਾਂ ਵਿੱਚ ਆਇਰਨ ਕਾਫੀ ਜ਼ਿਆਦਾ ਹੁੰਦੀ ਹੈ, ਐਪਲ ਤੁਸੀਂ ਖਾਓ, ਜਾਂ ਫਿਰ ਤੁਸੀਂ ਪੀਅਰ ਨਾਸ਼ਪਤੀ ਖਾਓ, ਕੀਵੀ ਨੇ ਇਹਨਾਂ 'ਚ ਵੀ ਹੁੰਦੀ ਹੈ, ਪਪੀਤਾ ਹੈ, ਇਹ ਜ਼ਰੂਰ ਖਾਓ। ਸੀਡ ਵਿੱਚ ਜਿਹੜੇ ਪੰਪਕਿਨਸ ਨੇ ਜਾਂ ਸਨਫਲਾਵਰ ਸੀਡਸ ਨੇ ਇਹ ਜ਼ਰੂਰ ਤੁਸੀਂ ਖਾਓ ਥੋੜੇ ਜਿਹੇ। ਔਰ ਜ਼ਿਆਦਾ ਜੇ ਸਬਜ਼ੀਆਂ ਦੀ ਗੱਲ ਕਰਨੀ ਹੈ ਤਾਂ ਪਾਲਕ ਜਿਹੜੀ ਹੈ ਜਾਂ ਫਿਰ ਕੇਲ ਹੈ, ਹਰੀਆਂ ਸਬਜ਼ੀਆਂ ਜਿਹੜੀਆਂ ਹੁੰਦੀਆਂ ਇਹਨਾਂ ਵਿੱਚ ਆਇਰਨ ਕਾਫੀ ਹੁੰਦੀ, ਜਿਹੜੀ ਤੁਹਾਨੂੰ ਡੇਲੀ ਮਾਤਰਾ ਦੀ ਜਿੰਨੀ ਆਇਰਨ ਚਾਹੀਦੀ ਹੈ ਇਹ ਰੈਗੂਲਰਲੀ ਅਗਰ ਤੁਸੀਂ ਇਹ ਪੋਰਸ਼ਨ ਜ਼ਿਆਦਾ ਖਾਓਗੇ ਤੇ ਆਇਰਨ ਤੁਹਾਨੂੰ ਸਹੀ ਵੀ ਮਿਲੇਗੀ ਤੇ ਤੁਹਾਡੀ ਬਾਡੀ 'ਚ ਸਹੀ ਮਾਤਰਾ 'ਚ ਐਬਜ਼ੌਰਬ ਵੀ ਹੋ ਜਾਏਗੀ। ਅਸੀਂ ਆਪਣੇ ਆਪ ਨੂੰ ਖਾਣੇ ਵਿੱਚ ਸਪਲੀਮੈਂਟ ਫਾਰਮਸ ਜਾਂ ਹੋਰ ਤਰੀਕੇ ਨਾਲ ਅਸੀਂ ਓਵਰਲੋਡ ਨਾ ਕਰੀਏ, ਉਹ ਬਾਡੀ ਵਿੱਚ ਯੂਜ਼ ਨਹੀਂ ਹੋਣੀ। ਜੀ ਤੇ ਜਾਂਦੇ ਇਹ ਵੀ ਚੀਜ਼ ਜਾਣਨੀ ਬੇਹੱਦ ਜ਼ਰੂਰੀ ਹੈ ਵੀ ਕਿੰਨੀ ਦੇਰ ਤੱਕ ਸਾਨੂੰ ਆਇਰਨ ਲੈਂਦੇ ਰਹਿਣਾ ਚਾਹੀਦਾ ਤਾਂ ਜੋ ਇਹਦੀ ਘਾਟ ਪੂਰੀ ਹੋ ਜਾਵੇ। ਦੂਜਾ ਇਹ ਹੈ ਕਿ ਇਹ ਸਾਨੂੰ ਕਿਵੇਂ ਪਤਾ ਲੱਗੇ ਕਿ ਹੁਣ ਸਾਡੇ ਸਰੀਰ ਦੇ ਵਿੱਚ ਆਇਰਨ ਦੀ ਜਿਹੜੀ ਮਾਤਰਾ ਉਹ ਠੀਕ ਹੈ, ਨਾ ਇਹ ਜ਼ਿਆਦਾ ਤੇ ਨਾ ਇਹ ਘੱਟ? ਹਾਂਜੀ, ਸਭ ਤੋਂ ਪਹਿਲੇ ਤੇ ਇੱਕ ਤੇ ਆਪੇ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਜਿਹੜੇ ਅਸੀਂ ਸਿੰਪਟਮ ਦੱਸੇ ਨੇ ਉਹ ਠੀਕ ਹੋਣਾ ਸ਼ੁਰੂ ਹੋ ਜਾਂਦੇ ਨੇ। ਜੇ ਤੁਹਾਡੀ ਬਾਡੀ 'ਚ એનર્ਜੀ ਲੈਵਲ ਹਾਈ ਹੁੰਦਾ ਹੈ ਕਿ ਹੁਣ ਮੈਨੂੰ ਬੈਟਰ ਫੀਲ ਕਰਦੇ ਪਏ ਆ, ਜਾਂ ਮੇਰਾ ਚਿਹਰਾ ਜਿਹੜਾ ਉਹ ਮੇਰਾ ਹੁਣ ਠੀਕ ਰਹਿੰਦਾ ਪਿਆ, ਡਲ ਨਹੀਂ ਲੱਗਦਾ ਪਿਆ, ਮੇਰਾ ਹੁਣ ਬ੍ਰਾਈਟ ਆਉਂਦਾ ਪਿਆ, ਅੱਖਾਂ ਮੇਰੀਆਂ ਠੀਕ ਲੱਗਦੀ ਪਈਆਂ, ਨਿਗਾਹ ਮੇਰੀ ਠੀਕ ਹੁੰਦੀ ਪਈ ਹੈ, ਜਾਂ ਫਿਰ ਮੇਰਾ ਜਿਹੜਾ ਸ਼ੂਗਰ ਲੈਵਲ ਹੈ, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਇਹ ਥੋੜਾ ਬੈਟਰ ਹੁੰਦੇ ਪਏ ਨੇ, ਡਾਈਜੈਸ਼ਨ ਇੰਪਰੂਵਮੈਂਟ ਹੁੰਦੀ ਪਈ ਹੈ, ਇੱਥੋਂ ਆਪੇ ਪਤਾ ਲੱਗ ਜਾਂਦਾ। ਲੇਕਿਨ ਦੂਸਰਾ ਹੈ ਕਿ ਜਿਹੜੇ ਤੁਹਾਡੇ ਟੈਸਟ ਹੁੰਦੇ ਨੇ ਉਹਨਾਂ ਵਿੱਚ ਜਿਹੜਾ ਮੈਂ ਪੈਨਲ ਟੈਸਟ ਕਰਦਾ, ਉਹ ਜਿਹੜੀ ਮਾਤਰਾ ਜਿਹੜੀ ਤੁਹਾਡੀ ਸਾਰੇ ਪੈਨਲ ਜਿਹੜੇ ਨੇ ਉਹ ਠੀਕ ਆਉਣਾ ਸ਼ੁਰੂ ਹੋ ਜਾਂਦੇ ਨੇ ਤੇ ਇੱਥੋਂ ਪਤਾ ਲੱਗਦਾ ਕਿ ਮੇਰੀ ਹੁਣ ਆਇਰਨ ਮੇਰੇ ਲੈਵਲ ਪੂਰਾ ਹੋ ਗਿਆ। ਇੱਕ ਹੋਰ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਕਿੰਨੀ ਦੇਰ ਵਿੱਚ ਹੋ ਸਕਦਾ ਹੈ, ਹਰ ਇੱਕ ਦੀ ਬਾਡੀ ਡਿਫਰੈਂਟ ਹੁੰਦੀ ਹੈ, ਪਰ ਔਨ ਐਵਰੇਜ ਸਾਡੇ ਜਿਹੜੇ ਬਲੱਡ ਸੈਲਸ ਹੁੰਦੇ ਨੇ ਉਹਨਾਂ ਦੀ ਲਾਈਫ ਹੁੰਦੀ ਹੈ 120 ਡੇਜ਼। 120 ਡੇਜ਼ ਦਾ ਮਤਲਬ ਹੁੰਦਾ ਕਿ ਤਕਰੀਬਨ 4 ਮਹੀਨੇ। 4 ਮਹੀਨੇ ਅਗਰ ਤੁਹਾਡੀ ਬਾਡੀ 'ਚ ਕਾਫੀ ਘਾਟ ਵੀ ਹੈ ਔਰ ਅਗਰ ਤੁਸੀਂ ਸਹੀ ਮਾਤਰਾ 'ਚ ਆਇਰਨ ਲੈਂਦੇ ਹੋ ਜਾਂ ਸਹੀ ਮਾਤਰਾ ਤੁਹਾਡੀ ਬਾਡੀ ਉਹਨੂੰ ਯੂਜ਼ ਕਰਦੀ ਹੈ, 4 ਮਹੀਨੇ ਦੇ ਅੰਦਰ ਅੰਦਰ ਤੁਹਾਡੀ ਆਇਰਨ ਲੈਵਲ ਜਿਹੜਾ ਪੂਰਾ ਹੋ ਜਾਣਾ ਚਾਹੀਦਾ। ਅਗਰ ਇਸ ਤੋਂ ਜ਼ਿਆਦਾ ਲੈਣ ਦੀ ਜ਼ਰੂਰਤ ਹੈ ਤੁਸੀਂ ਇੱਕ ਵਾਰੀ ਟੈਸਟ ਕਰਾ ਕੇ ਤੇ ਫਿਰ ਤੁਸੀਂ ਦੇਖਿਓ ਕਿ ਕਿੰਨੀ ਘਾਟ ਹੈ, ਉਨਾ ਹੀ ਲਓ, ਉਸ ਤੋਂ ਜ਼ਿਆਦਾ ਨਾ ਲਓ, ਕਿਉਂਕਿ ਇਹ ਚੀਜ਼ਾਂ ਐਸੀਆਂ ਨੇ, ਹੈਵੀ ਮੈਟਲਸ ਨੇ ਜਿਹੜੀਆਂ ਕਿ ਸਾਡੀ ਬਾਡੀ 'ਚ ਇੱਕ ਵਾਰੀ ਜਾਂਦੀਆਂ ਨੇ ਫਿਰ ਨਿਕਲਦੀਆਂ ਨਹੀਂ ਔਰ ਸਾਡੀ ਬਾਡੀ ਨੂੰ ਡੈਮੇਜ ਕਰਦੀਆਂ ਨੇ।
ਔਰ ਮੈਂ ਜੀ ਇਹ ਦੱਸਾਂ ਕਿ ਸੈਮੀਨਾਰ ਜਿਹੜੇ ਨੇ, ਸੈਮੀਨਾਰ ਵਿੱਚ ਅਸੀਂ ਜ਼ਿਆਦਾ ਡਿਟੇਲ 'ਚ ਵੀ ਦੱਸਣਾ ਹੈ, ਔਰ ਕਿਹੜੇ ਖਾਣੇ ਵੀ ਖਾਣੇ ਚਾਹੀਦੇ, ਔਰ ਇਹ ਵੀ ਦੱਸਣਾ ਸੈਮੀਨਾਰ ਵਿੱਚ ਕਿ ਹੋਰ ਕਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਇਹਦੇ ਨਾਲ ਰਿਲੇਟਡ ਹੁੰਦੀਆਂ ਨੇ, ਜਾਂ ਫਿਰ ਜਿਹੜੇ ਕੈਲਸ਼ੀਅਮ ਵੀ ਲੋਕੀ ਖਾਂਦੇ ਰਹਿੰਦੇ ਨੇ, ਉਹ ਵੀ ਕਿੰਨੀ ਖਾਣੀ ਚਾਹੀਦੀ ਕਿੰਨੀ ਨਹੀਂ, ਇਹ ਵੀ ਅਸੀਂ ਸੈਮੀਨਾਰ 'ਚ ਦੱਸਣੀਆਂ ਨੇ। ਔਰ ਬਹੁਤ ਸਾਰੀਆਂ ਚੀਜ਼ਾਂ ਅਸੀਂ ਰੈਗੂਲਰਲੀ ਇਦਾਂ ਹੀ ਲੈਂਦੇ ਰਹਿੰਦੇ ਆ, ਜਿਹਦੇ ਨਾਲ ਕਿ ਸਾਡੀ ਬਾਡੀ 'ਚ ਫਾਇਦੇ ਦੀ ਜਗ੍ਹਾ ਸਾਨੂੰ ਨੁਕਸਾਨ ਹੁੰਦਾ ਹੈ। ਸੋ ਇਹਦੇ ਵਾਸਤੇ ਹੀ ਅਸੀਂ ਇਹ ਜਿਹੜੇ ਸੈਮੀਨਾਰ ਜਿਹੜੇ ਕਰਦੇ ਪਏ ਆ, ਇਹ ਉਪਰਾਲਾ ਕਰਦੇ ਪਏ ਆ ਅਲੱਗ-ਅਲੱਗ ਕੈਲੀਫੋਰਨੀਆ 'ਚ, ਤੇ ਉਹਦੇ ਵਿੱਚ ਅਸੀਂ ਇਹ ਡਿਟੇਲ ਜਾਣਕਾਰੀ ਦੇਣੀ ਹੈ। ਜਾਂ ਜਿਹੜੇ ਉੱਥੇ ਪੇਸ਼ੈਂਟ ਆਲਰੇਡੀ ਸਫਰ ਕਰਦੇ ਪਏ ਜਾਂ ਤਕਲੀਫਾਂ ਨੇ, ਉਹਨਾਂ ਦਾ ਉੱਥੇ ਅਸੀਂ ਚੈੱਕਅਪ ਵੀ ਹੋਏਗਾ, ਔਰ ਉੱਥੇ ਸੈਮੀਨਾਰ ਵੀ ਅਸੀਂ ਡਿਟੇਲ ਵਿੱਚ ਕੁਐਸਚਨ ਆਨਸਰ ਦੇਣੇ ਨੇ। ਜੀ ਡਾਕਟਰ ਨਿਸ਼ਾ ਡੋਗਰਾ ਜੀ, ਜਾਂਦੇ ਤੁਸੀਂ ਆਪਣੇ ਬਾਰੇ ਵੀ ਜ਼ਰੂਰ ਦੱਸ ਜਾਓ। ਜੀ ਅਸੀਂ ਮੈਂ ਦੱਸਣਾ ਕਿ ਜੇ ਮੇਰਾ ਨਾਂ ਤੇ ਪਤਾ ਹੀ ਡਾਕਟਰ ਨਿਸ਼ਾ ਡੋਗਰਾ, ਲੇਕਿਨ ਇਹ ਹੈ ਕਿ ਮੇਰਾ ਜਿਹੜਾ ਮੇਨ ਹੈ ਕਿ ਮੈਂ ਰਿਸਰਚ ਬੇਸਡ ਮੇਰੀ ਪੜ੍ਹਾਈ ਹੈ, ਔਰ ਐਕਸਪੀਰੀਅੰਸ ਹੈ ਕਿ ਅਸੀਂ ਪਿਛਲੇ 15 ਸਾਲ ਹੋ ਗਏ ਨੇ ਸਾਨੂੰ ਐਡਵਾਂਸ ਜਿਨੋਮਿਕ ਪ੍ਰੀਵੈਂਟਿਵ ਹੈਲਥ ਕੇਅਰ ਜਿਹੜੀ ਹੈ ਇਹ ਅਸੀਂ ਸੈਲੀਬ੍ਰੇਟ ਵੀ ਕਰਦੇ ਪਏ ਆ। 15 ਸਾਲ ਹੋ ਗਏ ਆਪਣੀ ਕਮਿਊਨਿਟੀ ਸੇਵਾ ਕਰਦੇ, ਔਰ ਅਸੀਂ ਗੁਰਦੁਆਰੇ ਵਿੱਚ ਵੀ ਔਰ ਮੰਦਿਰ ਵਿੱਚ ਵੀ ਔਰ ਜਗ੍ਹਾ ਵੀ ਅਸੀਂ ਹੈਲਥ ਕੈਂਪ ਲਗਾਉਂਦੇ ਆ, ਪ੍ਰਮੋਟ ਕਰਨੇ ਆ ਲੋਕ। ਔਰ ਜਿਹੜੇ ਇਸ ਸੈਮੀਨਾਰ ਦਾ ਹਿੱਸਾ ਬਣਨਾ ਚਾਹੁੰਦੇ ਨੇ, ਜ਼ਰੂਰ ਉਹ ਉੱਥੇ ਸੈਮੀਨਾਰ 'ਚ ਆ ਜਾਣ, ਔਰ ਆਪਣੀ ਜਿੱਥੇ ਵੀ ਤੁਸੀਂ, ਚਾਹੇ ਫ੍ਰਿਜ਼ਨੋ ਹੈ ਜਾਂ ਸੈਕਰਾਮੈਂਟੋ ਹੈ, ਰੀਓ ਲੈਂਡੋ ਹੈ, ਉੱਥੇ ਤੁਸੀਂ ਇਸ ਸੈਮੀਨਾਰ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ, ਔਰ ਉੱਥੇ ਤੁਸੀਂ ਆਪਣਾ ਚੈੱਕਅਪ ਵੀ ਕਰਾ ਸਕਦੇ ਹੋ, ਔਰ ਜਿਹੜੀ ਵੀ ਤੁਹਾਡੀ ਪ੍ਰੋਬਲਮਸ ਨੇ, ਕੋਸ਼ਿਸ਼ ਕਰਾਂਗੇ ਕਿ ਜਿੰਨੀ ਵੀ ਉੱਥੇ ਹੈਲਪ ਹੋ ਸਕੇ। ਜੀ ਡਾਕਟਰ ਸਾਹਿਬ, ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਤੇ ਇੱਕ ਵਾਰ ਮੁੜ ਤੋਂ ਦੱਸਦੇ ਚੱਲੀਏ ਕਿ ਫ੍ਰੀ ਹੈਲਥ ਸੈਮੀਨਾਰ ਕਰਵਾਇਆ ਜਾ ਰਿਹਾ ਯੂਐਸਏ ਦੇ ਫ੍ਰੈਜ਼ਨੋ ਦੇ ਵਿੱਚ, ਸੈਕਰਾਮੈਂਟੋ ਦੇ ਵਿੱਚ, ਤੇ ਇਹਦੇ ਨਾਲ ਸੈਕਰਾਮੈਂਟੋ ਦੀਆਂ 2 ਲੋਕੇਸ਼ਨਾਂ ਨੇ ਐਡਵਾਂਸ ਜੀਨੋ ਮਿਕਸ ਦੇ ਵੱਲੋਂ। ਸੋ ਉਹਦੇ ਲਈ ਜ਼ਿਆਦਾ ਜਾਣਕਾਰੀ ਜਿਹੜੀ ਤੁਸੀਂ ਹਾਸਲ ਕਰ ਸਕਦੇ ਹੋ 419 699 0626 ਤੋਂ 4196990629 ਤੇ ਇਹ ਜਾਣਕਾਰੀਆਂ ਤੁਸੀਂ ਹਾਸਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬਾ, ਪੰਜਾਬੀ ਰੇਡੀਓ ਐਸ ਦੇ ਨਾਲ ਜੁੜਨ ਦੇ ਲਈ। ਹਾਂਜੀ, ਇੱਕ ਵਾਰੀ ਮੈਂ ਦੱਸ ਦਿੰਦੀ ਹਾਂ, 4196990626 ਫੋਨ ਨੰਬਰ ਹੈ, ਤੇ ਸਕਰੀਨ ਤੇ ਵੀ ਆਉਂਦਾ ਪਿਆ ਹੋਣਾ, ਤੇ ਇਹਦੇ ਵਿੱਚ ਕਾਲ ਕਰਕੇ ਰਜਿਸਟ੍ਰੇਸ਼ਨ ਕਰਾ ਸਕਦੇ ਹੋ।